ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਲਓ ਜੀ, ਪੰਜਾਬੀ ਰੇਡੀਓ USA ਤੇ ਹਾਜ਼ਰ ਹੋ ਗਏ ਹਾਂ ਲੈ ਕੇ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਨਜ਼ਰੀਆ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ, ਜੀਆਂ ਨੂੰ ਵੈਲਕਮ। ਮੈਂ ਆ ਜੀ ਤੁਹਾਡਾ ਆਪਣਾ ਹਰਮਨ ਪਿਆਰਾ, ਹਰਦਿਲ ਅਜੀਜ਼ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਐਡੀ ਇੱਕੋ ਦੇਣ ਦੀ ਕੀ ਲੋੜ ਸੀ ਤੈਨੂੰ? ਜਿੱਦਾਂ ਦੀ ਤੁਸੀਂ ਦਿੱਤੀ ਉਦਾਂ ਦੀ ਮੈਂ ਦੇਤੀ। ਮੇਰੀ ਤਾਂ ਅਗਲੇ ਚਾਹੁੰਦੇ ਆ। ਅੱਛਾ, ਹਾਂਜੀ। ਤੇ ਮੇਰੀ ਅਗਲੇ ਨਹੀਂ ਚਾਹੁੰਦੇ? ਬਿਲਕੁਲ ਨਹੀਂ ਚਾਹੁੰਦੇ। ਉਹ ਕਹਿੰਦੇ ਰਮਨੀਕ ਕੌਰ ਚੰਗੀ ਹੋਵੇ, ਫੋਟੋ ਇਹਦੀ ਭਾਵੇਂ ਟੰਗੀ ਹੋਵੇ। ਵਾਹ ਜੀ ਵਾਹ, ਆਪ ਆਪਾਂ ਜੋ ਮਰਜ਼ੀ ਕਰੀਏ, ਦੂਜਿਆਂ ਵਾਰੀ ਆਪਾਂ ਏਦਾਂ ਗੱਲਾਂ ਕਰੀਏ। ਕਿਹੜੀ ਗੱਲੋਂ? ਕਿਹੜੀ ਕਿਤਾਬ 'ਚ ਲਿਖਿਆ? ਓਏ ਹੋਏ, ਗੱਲ ਤਾਂ ਸੁਣ ਲੈ ਯਾਰ। ਕਰੋਨਾ ਆ, ਹਾਂ, ਇੰਨਾ ਨੁਕਸਾਨ ਹੋ ਰਿਹਾ ਦੁਨੀਆ ਦਾ। ਆਹੋ, ਇੰਨਾ ਨੁਕਸਾਨ ਹੋ ਰਿਹਾ, ਤੈਨੂੰ ਪਤਾ ਨਹੀਂ ਹੈਗਾ? ਪਤਾ ਹੈ। ਹਾਂ, ਪਤਾ ਹੈ ਤਾਂ ਫਿਰ ਤੂੰ ਵੀ ਕੋਈ ਯੋਗਦਾਨ ਪਾ ਨਾ। ਅੱਛਾ, ਆਹੋ, ਮਤਲਬ ਕਿ ਮੈਂ ਹੁਣ ਆਪਣਾ ਨੁਕਸਾਨ ਕਰਾ ਕੇ ਬਹਿ ਜਾ, ਮੈਂ ਆਪਣੀ ਚਲਦੀ ਜਿਹੜੀ ਦੁਕਾਨ ਆ ਉਹ ਬੰਦ ਕਰਾ ਕੇ ਬਹਿ ਜਾਵਾਂ, ਮੈਂ ਆਪਣਾ ਚੱਲਦਾ ਪ੍ਰੋਗਰਾਮ ਬੰਦ ਕਰਾ ਕੇ ਬਹਿ ਜਾਵਾਂ। ਦੁਕਾਨ ਕਿੱਦਾਂ ਤੇ ਪਾਨ ਦਾ ਖੋਖਾ ਪਾਇਆ ਆ? ਪਾਨ ਦਾ ਕੋਕਾ ਨਹੀਂ ਜੋਗੀ ਜੀ, ਫਿਰ ਵੀ ਸਾਡੇ ਵੀ ਸਟੋਰ ਹੁੰਦੇ ਨੇ। ਤੇਰੇ ਕਿਹੜੇ ਸਟੋਰ? ਹਾਏ, ਸਾਡਾ ਵੀ ਕੱਪੜੇ ਵਾਲਾ ਸਟੋਰ ਹੈ ਸਾਡੇ ਘਰ 'ਚ। ਆਹੋ, ਘਰ ਦੇ ਵਿੱਚ ਨਿੱਕੀ ਜੀ ਸੰਦੂਕੜੀ ਪਈ ਹੋਈ ਹੈ, ਇੱਕ ਮੰਮੀ ਦੀ ਪੇਟੀ ਪਈ ਹੋਈ ਹੈ। ਬਸ ਉਹ ਤੂੰ ਹੈ ਨਾ, ਆਪਣਾ ਕੱਪੜਿਆਂ ਦਾ ਸਟੋਰ ਜਿਹੜਾ ਆ ਉਹ ਕੋਈ ਨਹੀਂ, ਬੰਦ ਕਰਕੇ ਕਿਸੇ ਗਰੀਬ ਨੂੰ ਦੇ ਦੇ। ਖੈਰ ਤੇਰੇ ਤਾਂ ਆਉਣੇ ਵੀ ਨਹੀਂ ਕਿਸੇ ਦੇ। ਕਿਉਂ? ਐਡਾ ਮੋਟਾ ਕੌਣ ਹੈ ਇੱਥੇ? ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਹੈ ਜੀ ਨਜ਼ਰੀਆ। ਜੋਗੀ ਜੀ, ਮੂੰਹ ਪਰੇ ਕਰਕੇ ਗੱਲ ਕਰੋ, ਮਾਸਕ ਤਾਂ ਲਾ ਕੇ ਗੱਲ ਕਰੋ। ਔਰ ਆ ਦੇਖੋ ਮੇਰਾ ਮਾਸਕ। ਵੈਸੇ ਇੱਕ ਗੱਲ ਹੈ ਰਮਨੀਕ ਕੌਰ, ਇਸ ਕਰੋਨਾ ਦੇ ਦੌਰ ਦੇ ਵਿੱਚ ਨਾ ਬੰਦਿਆਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਕਿੱਦਾਂ? ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਉਹ ਕਿੱਦਾਂ? ਦੇਖੋ, ਪਹਿਲਾਂ ਅਸੀਂ ਸਾਹ ਕਿੱਥੋਂ ਲੈਂਦੇ ਹੁੰਦੇ ਸੀਗੇ? ਨੱਕ ਤੋਂ ਤੇ ਜਾਂ ਮੂੰਹ ਤੋਂ। ਹਾਂ, ਬਸ ਹੁਣ ਕਰੋਨਾ ਨੇ ਇੰਨੀ ਤਰੱਕੀ ਕਰ ਦਿੱਤੀ ਆ ਕਿ ਕਈ ਤੇਰੇ ਵਰਗੀਆਂ ਬੀਬੀਆਂ ਠੋਡੀ ਚੋਂ ਸਾਹ ਲੈਣ ਲੱਗ ਪਈਆਂ। ਅੱਛਾ, ਹਾਂਜੀ। ਉਹ ਤਾਂ ਕਰਕੇ ਹੁੰਦਾ ਹੈ ਕਿਉਂਕਿ ਮਾਸਕ ਕਰਕੇ ਥੱਲਿਓਂ ਹੀ ਜਗ੍ਹਾ ਨਿਕਲਦੀ ਹੈ। ਨਹੀਂ, ਕਿਉਂਕਿ ਮਾਸਕ ਤੁਹਾਡਾ ਸਾਰਿਆਂ ਦਾ ਲੱਗਾ ਹੀ ਠੋਡੀ ਤੇ ਹੁੰਦਾ ਹੈ। ਅੱਛਾ, ਹਾਂ, ਮੈਂ ਕਿਹਾ ਵੀ ਸ਼ਾਇਦ ਇੱਥੋਂ ਹੀ ਸਾਹ ਲੈਂਦੀਆਂ ਹੋਣਗੀਆਂ। ਉਹ ਤੇ ਨਾ ਕਿਸੇ ਵੇਲੇ ਗੱਲ ਕਰਦੇ ਹਾਂ, ਦੇਖੋ ਡਿਜ਼ਾਈਨਰ ਮਾਸਕ ਪਾਇਆ, ਮੈਂ ਪੈਸੇ ਖਰਚੇ ਆ, ਡਾਲਰ ਖਰਚੇ ਆ, ਦਿਖਾਉਣਾ ਨਹੀਂ ਵੀ ਮਾਸਕ ਵੀ ਹੈਗਾ। ਵਾਹ ਜੀ ਵਾਹ। ਓਏ, ਦਿਖਾਉਣ ਵਾਸਤੇ ਨਹੀਂ, ਇਹ ਪਾਉਣ ਵਾਸਤੇ। ਆਪਣੀਆਂ ਨਾਸਾਂ ਢੱਕ, ਮੂੰਹ ਢੱਕ, ਆਪ ਵੀ ਬਚ ਤੇ ਦੂਜਿਆਂ ਨੂੰ ਵੀ ਬਚਾ। ਥੋੜਾ ਜਿਹਾ ਸਮਝ ਜਾ। ਔਕਾਤ ਮੇ ਰਹੋ। ਲਓ ਜੀ, ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਮੈਂ ਇਸ ਵੇਲੇ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ। ਤੂੰ ਮੈਨੂੰ ਇਹ ਇੰਨੀ ਗੱਲ ਕਹੀ ਤੇ ਕਹੀ ਕਿੱਦਾਂ? ਉਹ ਮੈਂ ਤੁਹਾਨੂੰ ਨਹੀਂ ਕਹੀ, ਮੈਂ ਤੇ ਤੁਹਾਨੂੰ ਦੱਸਿਆ ਆ ਕਿ ਏਦਾਂ ਵੀ ਹੁੰਦਾ ਆ। ਕਿੱਦਾਂ? ਉਹ ਦਿੱਲੀ ਦੇ ਵਿੱਚ ਕੀ ਲੱਗਾ ਭਲਾ? ਕਰਫਿਊ। ਹਾਂ, ਵੀਕਐਂਡ ਕਰਫਿਊ ਸੀ। ਸੰਡੇ ਨੂੰ ਇੱਕ ਮੀਆਂ ਬੀਬੀ ਘੁੰਮਣ ਨਿਕਲੇ ਨੇ ਕਾਰ ਦੇ ਵਿੱਚ। ਪਤਾ ਨਹੀਂ ਵੀ ਕਰਫਿਊ ਹੈ, ਲੌਂਗ ਡਰਾਈਵ ਤੇ ਨਿਕਲੇ। ਹਾਂ, ਦੁਨੀਆ 'ਚ ਨਹੀਂ ਰਹਿੰਦੇ ਨਾ। ਹਾਂਜੀ। ਤੇ ਫਿਰ ਕੀ ਸੀ, ਉਸ ਤੋਂ ਬਾਅਦ ਜਦੋਂ ਘੁੰਮਣ ਨਿਕਲੇ ਵੀ ਆ, ਪਹਿਲਾ ਰੂਲ ਤੋੜਿਆ। ਕਿਹੜਾ? ਓਹੋ, ਕਰਫਿਊ 'ਚ ਘੁੰਮਣ ਦਾ। ਲੈ ਦੱਸ ਭਲਾ, ਆਪਣੀ ਘਰ ਵਾਲੀ ਨਾਲ ਘੁੰਮਣਾ ਕੋਈ ਗੁਨਾਹ ਆ? ਓਹੋ, ਕਰਫਿਊ 'ਚ ਕੌਣ ਘੁੰਮਦਾ ਆ? ਕਰਫਿਊ ਦੇ ਵਿੱਚ ਉਹ ਘੁੰਮਦੇ ਜਿਹਨਾਂ ਨੇ ਆਪਣੇ ਖਰਬੂਜੇ ਸਿਕਵਾਉਣੇ ਹੁੰਦੇ ਆ। ਬਸ ਫਿਰ ਉਸ ਤੋਂ ਬਾਅਦ ਦੂਜਾ ਕੰਮ ਕੀ ਕੀਤਾ ਭਲਾ ਉਹਨਾਂ ਨੇ? ਕੀ? ਦੋਵਾਂ ਨੇ ਮਾਸਕ ਨਹੀਂ ਸੀ ਲਾਇਆ ਹੋਇਆ। ਲੈ ਦੱਸ ਭਲਾ ਯਾਰ, ਆਪਸ ਵਿੱਚ ਘਰ ਦੇ ਜੀ ਆ ਇਦਾਂ ਮਾਸਕ ਲਾ ਕੇ ਕੀ ਆ? ਅੱਛਾ, ਹਾਂ। ਕੀ ਕਹਿੰਦੀ ਹੈ ਸਰਕਾਰ, ਕੀ ਕਹਿੰਦੀ ਹੈ ਪੁਲਿਸ? ਉਹ ਤਾਂ ਕਹਿੰਦੇ ਵੀ ਕਾਰ ਦੇ ਵਿੱਚ ਭਾਵੇਂ ਕੱਲਾ ਹੀ ਜਾਵੇ ਤਾਂ ਵੀ ਮਾਸਕ ਲਾਓ। ਬਸ ਫਿਰ ਇਹਨਾਂ ਦੋਵਾਂ ਜੀਆਂ ਨੇ ਮਾਸਕ ਨਹੀਂ ਲਾਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਸਬ ਇੰਸਪੈਕਟਰ ਸੀ ਉਹਨਾਂ ਨੇ ਰੋਕਿਆ। ਕਹਿੰਦੇ ਕਿ ਮੈਡਮ, ਸਰ, ਮਾਸਕ ਲਾਓ। ਅੱਗੋਂ ਕਹਿੰਦੇ ਬਈ ਤੂੰ ਕੀ ਕਰਨਾ, ਕੀ ਕਰ ਲੇਗਾ, ਤੇਰੀ ਔਕਾਤ ਕੀ ਹੈ? ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਇੱਕ ਪਾਸੇ ਤੇ 17 ਵਿਗਿਆਨੀਆਂ ਦੀ ਰਿਸਰਚ ਕਹਿੰਦੀ ਹੈ ਕਿ ਹਵਾ ਦੇ ਵਿੱਚ ਵਾਇਰਸ ਹੈ ਔਰ ਤੁਸੀਂ ਸਾਵਧਾਨ ਹੋ ਜਾਓ, ਮਾਸਕ ਪਾ ਲਓ, ਕਿਉਂਕਿ ਗਰਮੀ ਦੇ ਵਿੱਚ ਵਾਇਰਸ ਸਾਹ ਆਉਣਾ, ਜਿਵੇਂ ਆਪਾਂ ਸਪਰੇਅ ਨਹੀਂ ਕਰਦੇ ਆ ਸੈਨੀਟਾਈਜ਼ਰ ਦਾ, ਸੇਮ ਟੂ ਸੇਮ ਸਪਰੇਅ ਹੁੰਦਾ ਵਾਇਰਸ ਦਾ। ਬਿਲਕੁਲ ਜੀ, ਔਰ ਇਹ ਸਪਰੇਅ ਹੁੰਦਾ ਕਿਸੇ ਦੇ ਬੂਥਿਆਂ ਦੇ ਵਿੱਚੋਂ, ਜਿੱਦਾਂ ਤੁਹਾਡਾ ਆ। ਅੱਛਾ, ਹਾਂ, ਵੀ ਤੂੰ ਵੀ ਜਰਾ ਨਾ, ਮੈਂ ਤਾਂ ਕਹਿੰਦਾ ਵੀ ਤੇਰੇ ਨੇੜੇ ਛਤਰੀ ਲੈ ਕੇ ਬਹਿਣਾ ਚਾਹੀਦਾ। ਹਾਂ, ਏਦਾਂ ਕਿੱਦਾਂ? ਏਦਾਂ ਵੀ ਜਿੱਦਾਂ ਵੀ ਤੂੰ ਵੀ ਨਾ ਸਾਡੇ ਪਿੰਡ ਦੀ, ਬਸ ਹੁਣ ਕੀ ਤੈਨੂੰ ਮੈਂ ਦੱਸਾਂ, ਘੋੜੇ ਵਰਗੀ ਆ। ਹਾਂ, ਸਾਡੇ ਪਿੰਡ ਦਾ ਘੋੜਾ ਵੀ ਇਦਾਂ ਦਾ ਹੀ ਆ। ਕੀ ਕਰਦਾ? ਬਸ ਉਹ ਵੀ ਜਦੋਂ ਗੱਲਾਂ ਕਰਦਾ ਬਹੁਤ ਸਪਰੇਅ ਕਰਦਾ।
ਐਂ ਕਰਕੇ ਗੱਲਾਂ ਕਰਦਾ। ਮੈਂ ਏਦਾਂ ਗੱਲ ਨਹੀਂ ਕਰਦੀ, ਐਵੇਂ ਨਾ ਮੇਰੀ ਬੇਇੱਜ਼ਤੀ ਖਰਾਬ ਕਰੀ ਜਾਓ ਇੱਥੇ। ਉਹ ਨਹੀਂ, ਪਰ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਆ ਜਿਹੜੇ ਆਪ ਸੈਨੀਟਾਈਜ਼ਰ ਬਣੇ ਹੋਏ ਆ। ਤਾਂ ਇਸ ਕਰਕੇ ਉਹਨਾਂ ਲੋਕਾਂ ਦੇ ਕੋਲ ਖੜਨ ਦੇ ਬਜਾਏ 6 ਫੁੱਟ ਦੀ ਦੂਰੀ ਰੱਖੋ। ਜੇਕਰ ਤੁਸੀਂ ਅਸਲ ਵਿੱਚ ਬਚਾਅ ਚਾਹੁੰਦੇ ਆ ਤਾਂ ਇਹ ਜਿਹੜੀਆਂ ਹਦਾਇਤਾਂ ਤੁਹਾਨੂੰ ਮੰਨਣੀਆਂ ਪੈਣਗੀਆਂ। ਮਾਸਕ ਲਗਾ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਵਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਮਾਮਲੇ ਦੁੱਗਣੇ ਹੋ ਗਏ ਨੇ? ਪਿਛਲੇ 12 ਦਿਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਮਾਮਲੇ ਦੁੱਗਣੇ ਹੈ। ਔਰ ਜੇ ਅਸੀਂ ਗੱਲ ਕਰੀਏ ਸਾਰੇ ਰਾਜਾਂ ਦੀ, ਤੇ ਰਾਜਾਂ ਦੇ ਵਿੱਚ ਵੀ 6 ਰਾਜਾਂ ਦੀ ਜੇ ਤੁਹਾਡੇ ਨਾਲ ਤਸਵੀਰ ਸਾਂਝੀ ਕਰਾਂ ਨਾ, ਤੇ ਬਹੁਤ ਹੀ ਜ਼ਿਆਦਾ ਮਾੜੇ ਹਾਲ ਨੇ। ਲੋਕਾਂ ਨੇ ਆਪਣੇ ਸਾਂਭੇ ਨਹੀਂ ਜਦੋਂ ਆਪਣਾ ਆਪ, ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਮਾਮਲੇ ਦੇਖਣ ਨੂੰ ਮਿਲੇ। ਬਿਲਕੁਲ ਜੀ, ਮਹਾਰਾਸ਼ਟਰ ਦੇ ਜਿਹੜੇ ਹਾਲਾਤ ਨੇ ਉਹ ਸਭ ਤੋਂ ਜ਼ਿਆਦਾ ਮਾੜੇ ਹੋਏ ਨੇ ਜੀ। ਔਰ ਇਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤੇ ਮਹਾਰਾਸ਼ਟਰ ਮੁੜ ਤੋਂ ਉਸੇ ਸਥਿਤੀ ਦੇ ਵਿੱਚ ਆ ਜਿਹੜਾ ਕਿ ਪਹਿਲਾਂ ਸੀ 2019 ਦੇ ਵਿੱਚ। ਮਹਾਰਾਸ਼ਟਰ ਦੇ ਵਿੱਚ ਜਿਹੜੀ ਦੂਜੀ ਲਹਿਰ ਆਈ ਹੈ ਨਾ ਕਰੋਨਾ ਦੀ, ਉਹ ਜ਼ਿਆਦਾ ਖਤਰਨਾਕ ਹੈ। ਸਿਰਫ ਮਹਾਰਾਸ਼ਟਰ ਕਿਉਂ, ਪੂਰੇ ਇੰਡੀਆ ਦੀ ਗੱਲ ਕਰੀਏ ਅਸੀਂ। ਔਰ ਜੇ ਅਸੀਂ ਗੱਲ ਕਰੀਏ ਛੱਤੀਸਗੜ੍ਹ ਦੀ, ਤੇ ਇੱਥੇ ਵੀ ਨਵੇਂ ਕੇਸ ਹੋਏ ਨੇ 15,000 ਤੋਂ ਕਿਤੇ ਜ਼ਿਆਦਾ ਵੱਧ। ਬਿਲਕੁਲ। ਔਰ ਗੁਜਰਾਤ ਦੀ ਜੇ ਗੱਲ ਕਰੀਏ ਤੇ ਗੁਜਰਾਤ ਦੇ ਵਿੱਚ ਵੀ ਨਵੇਂ ਕੇਸ ਲਗਭਗ 10,000 ਦੇ ਕਰੀਬ ਨੇ ਜੀ। ਔਰ ਇਸੇ ਤਰ੍ਹਾਂ ਇਹ ਅੰਕੜਾ ਵੱਧ ਰਿਹਾ। ਔਰ ਦਿੱਲੀ ਦੀ ਗੱਲ ਕੀਤੀ ਜਾਵੇ, ਦਿੱਲੀ ਜ਼ਿਆਦਾ ਭੈਭੀਤ ਹੈ ਇਸ ਮਾਮਲੇ ਦੇ ਵਿੱਚ। 16,699 ਜਿਹੜੇ ਨਵੇਂ ਮਾਮਲੇ ਆਏ ਨੇ, ਲਗਭਗ 17,000 ਇਹਨਾਂ ਦੇ ਵੀ ਕੇਸ ਹੈਗੇ ਆ। ਬਿਲਕੁਲ ਜੀ। ਮੱਧ ਪ੍ਰਦੇਸ਼ ਦੀ ਗੱਲ ਕਰੀਏ ਤੇ ਇੱਥੇ ਵੀ ਅੰਕੜਾ 10,000 ਤੋਂ ਪਾਰ ਹੈ। ਜੇ ਯੂਪੀ ਦੀ ਗੱਲ ਕਰੀਏ ਤੇ ਇੱਥੇ ਤੇ ਤੌਬਾ 22,000 ਤੋਂ ਵੀ ਕਿਤੇ ਵੱਧ ਹੋ ਚੁੱਕਾ ਹੈ ਅੰਕੜਾ। ਔਰ ਇੱਥੋਂ ਤੱਕ ਕਿ ਯੂਪੀ ਦੇ ਵਿੱਚ ਵੀ ਵੀਕਐਂਡ ਲਾਕਡਾਊਨ ਦਾ ਫੈਸਲਾ ਲਾਇਆ ਗਿਆ। ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਤੇ ਇੰਪਲੀਮੈਂਟ ਹੋ ਵੀ ਗਿਆ। ਬਿਲਕੁਲ। ਔਰ ਗੱਲ ਇਹ ਹੈ ਕਿ ਇਹ ਜਿਹੜੀ ਸਥਿਤੀ ਹੈ ਨਾ ਇਸ ਵੇਲੇ ਗੰਭੀਰ ਬਣੀ ਹੋਈ ਹੈ। ਜੀ। ਔਰ ਇਸ ਗੰਭੀਰ ਸਥਿਤੀ ਦੇ ਵਿੱਚ ਸਾਨੂੰ ਜਿਹੜੀਆਂ ਜੋ ਪ੍ਰੀਕਾਸ਼ਨਸ ਸਾਨੂੰ ਲੈਣ ਦੇ ਲਈ ਹੈਲਥ ਡਿਪਾਰਟਮੈਂਟ ਕਹਿ ਰਿਹਾ, ਉਹ ਜ਼ਰੂਰ ਮੰਨਣੀਆਂ ਪੈਣਗੀਆਂ। ਚਾਹੇ ਅਸੀਂ ਅਮਰੀਕਾ ਦੇ ਵਿੱਚ ਬੈਠੇ ਹੋਈਏ, ਚਾਹੇ ਕੈਨੇਡਾ ਦੇ ਵਿੱਚ ਬੈਠੇ ਹੋਈਏ, ਚਾਹੇ ਇੰਡੀਆ ਦੇ ਵਿੱਚ, ਸਾਨੂੰ ਇਹਨਾਂ ਪ੍ਰੀਕਾਸ਼ਨਸ ਦੇ ਨਾਲ ਹੀ ਇਸ ਕਰੋਨਾ ਤੋਂ ਪਾਸੇ ਤੇ ਜੋਗੀ ਜੀ ਅੰਕੜਾ ਡਰਾਉਣ ਵਾਲਾ ਹੈ, ਰਿਸਰਚ ਡਰਾਉਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਮਾਸਕ ਜ਼ਰੂਰ ਪਾਓ, ਮਾਸਕ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਜ਼ਰਾਈਲ ਵਰਗੀ ਕੰਟਰੀ ਦੀ ਗੱਲ ਕਰੀਏ ਤੇ ਉੱਥੇ ਟੀਕਾਕਰਨ ਮੁਕੰਮਲ ਹੋ ਗਿਆ। ਔਰ ਉਹਨਾਂ ਨੇ ਵੀ ਕਿਹਾ ਹੁਣ ਤੁਹਾਨੂੰ ਪਬਲਿਕ ਪਲੇਸ ਦੇ ਵਿੱਚ ਮਾਸਕ ਪਾਉਣ ਦੀ ਲੋੜ ਹੀ ਨਹੀਂ। ਪਰ ਜੇ ਅਸੀਂ ਇੰਡੀਆ ਦੀ ਗੱਲ ਕਰੀਏ, ਆਬਾਦੀ ਜ਼ਿਆਦਾ ਹੈ। ਆਬਾਦੀ ਜ਼ਿਆਦਾ ਹੋਣ ਕਰਕੇ ਤੁਸੀਂ ਕੱਲੇ ਨੂੰ ਟੀਕਾ ਨਹੀਂ ਲਾ ਸਕਦੇ। ਜੀ ਨਹੀਂ, ਚਲੋ ਲਾ ਵੀ ਸਕਦੇ ਆ, ਪਰ ਹਾਲੇ ਉਹਨੂੰ ਸਮਾਂ ਲੱਗੇਗਾ ਠੀਕ ਹੈ ਨਾ। ਇੰਨੀ ਵੈਕਸੀਨ ਇਕੱਠੀ ਤਿਆਰ ਕਰਨੀ ਔਰ ਲੋਕਾਂ ਤੱਕ ਪਹੁੰਚਾਉਣੀ ਕਿਸੇ ਵੀ ਸਰਕਾਰ ਦੇ ਵਾਸਤੇ ਮੁਸ਼ਕਲ ਹੈ। ਔਰ ਭਾਰਤ ਵਰਗੇ ਵੱਡੇ ਦੇਸ਼ ਦੇ ਵਿੱਚ, ਠੀਕ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜਿੱਥੇ 2 ਖੁਰਾਕਾਂ ਦਿੱਤੀਆਂ ਜਾ ਰਹੀਆਂ ਨੇ, ਇੱਕ ਖੁਰਾਕ ਤੁਹਾਨੂੰ ਮਿਲ ਗਈ ਹੈ, ਦੂਸਰੀ ਖੁਰਾਕ ਤੁਹਾਨੂੰ ਮਿਲ ਜਾਣੀ ਹੈ। ਉਸ ਤੋਂ ਬਾਅਦ ਵੀ ਤੁਹਾਨੂੰ ਉਹ ਸਾਰੀਆਂ ਹਦਾਇਤਾਂ ਮੰਨਣੀਆਂ ਪੈਣਗੀਆਂ। ਕਾਰਨ ਕਿਉਂਕਿ ਬਾਕੀ ਲੋਕਾਂ ਦੇ ਲੱਗ ਗਈ ਹੈ, ਇਹਦਾ ਕੀ ਤੁਹਾਡੇ ਕੋਲ ਸਬੂਤ ਆ? ਹੁਣ ਜਿੱਦਾਂ ਤੁਸੀਂ ਜਿਹੜੀ ਗੱਲ ਕੀਤੀ ਇਜ਼ਰਾਈਲ ਦੀ, ਜੇਕਰ ਉਹਨਾਂ ਨੇ ਸਾਰਿਆਂ ਦੇ ਲਗਾ ਲਈ, ਉਹ ਤਾਂ ਹੀ ਕਹਿੰਦੇ ਆ ਕਿ ਤੁਹਾਨੂੰ ਹੁਣ ਲਗਾਉਣ ਦੀ ਲੋੜ ਨਹੀਂ। ਪਰ ਜੇਕਰ ਸਾਡੇ ਹਾਲੇ ਨਹੀਂ ਲੱਗੀ ਤਾਂ ਵੀ ਸਾਨੂੰ ਵੈਕਸੀਨੇਸ਼ਨ ਤੋਂ ਬਾਅਦ ਵੀ ਜ਼ਰੂਰਤ ਪਏਗੀ ਕਿ ਅਸੀਂ ਮਾਸਕ ਲਗਾ ਕੇ ਰੱਖੀਏ, ਹੱਥ ਲਗਾਤਾਰ ਧੋਂਦੇ ਰਹੀਏ ਔਰ ਆਪਣਾ ਬਚਾਅ ਕਰਦੇ ਰਹੀਏ। ਬਿਲਕੁਲ ਜੀ। ਔਰ ਜੇ ਗੱਲ ਕਰੀਏ ਅਸੀਂ ਪੱਛਮ ਬੰਗਾਲ ਦੀ, ਤੇ ਪੱਛਮ ਬੰਗਾਲ ਦੇ ਵਿੱਚ ਰਾਹੁਲ ਗਾਂਧੀ ਨੇ ਤੇ ਕਿਹਾ ਕਿ ਮੈਂ ਚੋਣ ਰੈਲੀਆਂ ਕਰਦਾ ਰੱਦ। ਪੀਐਮ ਮੋਦੀ ਨੇ ਵੀ ਘਟਾ ਦਿੱਤੀਆਂ। ਦੇਖੋ, ਘਟਾ ਦਿੱਤੀਆਂ ਪਰ ਹਟਾ ਨਹੀਂ ਦਿੱਤੀਆਂ। ਠੀਕ ਹੈ ਨਾ। ਹੁਣ ਇਹ ਜਿਹੜੇ ਲੀਡਰ ਨੇ ਸਾਡੇ, ਇਹਨਾਂ ਦੇ ਦੋਹਰੇ ਚਿਹਰੇ ਨੇ। ਇਹ ਦੋਹਰੇ ਚਿਹਰਿਆਂ ਦੀ ਅਸੀਂ ਗੱਲ ਕਰਾਂਗੇ ਆਣ ਕੇ। ਲਓ ਜੀ, ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਕਰਦੇ ਹਾਂ ਅਸੀਂ ਪੱਛਮੀ ਬੰਗਾਲ ਦੀ ਤੇ ਜਾਂ ਫਿਰ ਹੋਰ ਰਾਜਾਂ ਦੀ ਜਿਨ੍ਹਾਂ ਦੇ ਵਿੱਚ ਇਹ ਚੋਣਾਂ ਹੋ ਰਹੀਆਂ ਨੇ। ਠੀਕ ਹੈ ਨਾ। 2 ਮਈ ਨੂੰ ਰਿਜ਼ਲਟ ਆ ਜਾਣਾ, ਕੱਟਾ ਕੱਟੀ ਨਿਕਲ ਜਾਣਾ। ਬਿਲਕੁਲ ਠੀਕ ਹੈ ਜੀ। ਪਰ ਗੱਲ ਇੱਥੇ ਇਹ ਹੈ ਕਿ ਇਹ ਜਿਹੜੇ ਲੋਕ ਨੇ ਜਿਹੜੇ ਦਿੱਲੀ ਦੇ ਵਿੱਚ ਵਰਚੁਅਲ ਮੀਟਿੰਗ ਦੇ ਦੌਰਾਨ ਵੀ ਆਪਣਾ ਮਾਸਕ ਨਹੀਂ ਉਤਾਰਦੇ। ਬਿਲਕੁਲ ਠੀਕ ਹੈ। ਆਪਣੇ ਆਪ ਨੂੰ ਇਹ ਸ਼ੋਅ ਕਰਦੇ ਨੇ ਕਿ ਅਸੀਂ ਕਰੋਨਾ ਪ੍ਰੋਟੋਕੋਲ ਦਾ ਬਹੁਤ ਅੱਛੇ ਤਰੀਕੇ ਨਾਲ ਪਾਲਣ ਕਰਦੇ ਹਾਂ। ਜੀ। ਪਰ ਜਦੋਂ ਪੱਛਮੀ ਬੰਗਾਲ ਦੇ ਵਿੱਚ ਜਾਂਦੇ ਨੇ ਤਾਂ ਉਸ ਵੇਲੇ ਇਹਨਾਂ ਨੂੰ ਕੀ ਹੋ ਜਾਂਦਾ ਹੈ? ਉਸ ਵੇਲੇ ਇਹਨਾਂ ਦਾ ਮਾਸਕ ਕਿੱਥੇ ਹੁੰਦਾ? ਥੱਲੇ ਜਿਹੜੇ ਇਹਨਾਂ ਦੇ ਮੂਹਰੇ ਲੱਖਾਂ ਲੋਕ ਬੈਠੇ ਹੁੰਦੇ ਨੇ ਜਾਂ ਖੜੇ ਹੁੰਦੇ ਨੇ, ਉਹਨਾਂ ਦਾ ਮਾਸਕ ਕਿੱਥੇ ਹੁੰਦਾ? ਉਹ ਬਿਮਾਰੀ ਉਸ ਵੇਲੇ ਉਸ ਥਾਂ ਤੇ ਕਿਉਂ ਨਹੀਂ ਅਸਰ ਕਰਦੀ ਜਿੱਥੇ ਵੋਟਾਂ ਹੁੰਦੀਆਂ? ਇਹ ਤਾਂ ਉਹ ਗੱਲ ਹੋ ਗਈ ਕਿ ਕੋਈ ਬੰਦਾ ਕਾਰ ਦੇ ਵਿੱਚ ਜਾ ਰਿਹਾ ਇਕੱਲਾ, ਠੀਕ ਹੈ ਨਾ, ਪੁਲਿਸ ਵਾਲੇ ਨੇ ਰੋਕ ਲਿਆ, ਕਹਿੰਦਾ ਹਾਂ ਵੀ ਤੇਰਾ ਮਾਸਕ ਕਿੱਥੇ ਆ? ਕਹਿੰਦਾ ਜੀ ਮੈਂ ਤਾਂ ਕਾਰ ਦੇ ਵਿੱਚ ਹੀ ਆ। ਕਹਿੰਦਾ ਬਿਲਕੁਲ ਠੀਕ ਆ, ਕਾਰ 'ਚ ਆ ਮਾਮਾ, ਸਰਕਾਰ 'ਚ ਨਹੀਂ।
ਪੰਜਾਬੀ ਰੇਡੀਓ ਯੂਐਸਏ ਤੁਸੀਂ ਇਸ ਵੇਲੇ ਸੁਣ ਰਹੇ ਹੋ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਗੱਲ ਕਰਦੇ ਹਾਂ ਹੁਣ ਜੇਕਰ ਸਾਡਾ ਕੋਈ ਆਦਰਸ਼ ਨਹੀਂ ਹੈਗਾ ਚੰਗਾ ਤੇ ਲੋਕ ਚੰਗੇ ਕਿਉਂ ਹੋਣਗੇ? ਬਿਲਕੁਲ ਸਹੀ। ਲੋਕ ਜਿਹੜੇ ਆ ਉਹ ਵੀ ਬਸ ਹੁਣ ਕਹਿੰਦੇ ਆ ਕਿ ਹੈ ਨਹੀਂ ਕਰੋਨਾ ਕਿਤੇ ਵੀ, ਹਨਾ। ਇਹਨਾਂ ਨੂੰ ਗੁਜਰਾਤ ਦੇ ਵਿੱਚ ਉਹ ਅੰਤਮ ਸੰਸਕਾਰ ਕਰਨ ਵਾਲੀਆਂ ਪਿਘਲੀਆਂ ਹੋਈਆਂ ਭੱਠੀਆਂ ਨਹੀਂ ਦਿਖਾਈ ਦੇ ਰਹੀਆਂ। ਜੀ ਜੀ। ਇਹਨਾਂ ਨੂੰ ਯੂਪੀ ਦੇ ਵਿੱਚ ਲਗਾਤਾਰ ਬਲਦੇ ਹੋਏ ਸ਼ਮਸ਼ਾਨ ਘਾਟ ਨਹੀਂ ਦਿਖਾਈ ਦੇ ਰਹੇ। ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵੀ ਲਗਾਤਾਰ ਮੌਤਾਂ ਦਾ ਅੰਕੜਾ ਵੱਧ ਰਿਹਾ, ਪਰ ਲੋਕ ਬੇਖੌਫ ਹੋ ਕੇ ਬਿਨਾਂ ਮਾਸਕ ਦੇ, ਬਿਨਾਂ ਆਪਣੇ ਆਪ ਦੀ ਸਫਾਈ ਰੱਖਿਆ ਬਾਜ਼ਾਰਾਂ ਦੇ ਵਿੱਚ ਇੰਨਾ ਜ਼ਿਆਦਾ ਰਸ਼ ਪਾ ਰਹੇ ਨੇ। ਵਿਆਹਾਂ ਦੇ ਵਿੱਚ ਰਸ਼ ਹੋ ਰਿਹਾ, ਕੋਈ ਬੁੜਾ ਬੁੜੀ ਕੋਈ ਗੁਜ਼ਰ ਜਵੇ ਉਹਦੇ ਭੋਗ ਤੇ ਇਕੱਠ ਦੇ ਉੱਪਰ ਬੜਾ ਰਸ਼ ਹੋ ਰਿਹਾ। ਗੱਲ ਕੀ ਲੋਕ ਹਾਲੇ ਟਲਦੇ ਹੋਏ ਨਜ਼ਰ ਨਹੀਂ ਆ ਰਹੇ। ਸਭ ਤੋਂ ਵੱਡੀ ਗੱਲ ਜੋਗੀ ਜੀ ਇੱਥੇ ਇਹ ਵੀ ਹੈ ਕਿ 2022 ਦੀਆਂ ਚੋਣਾਂ ਆਉਣ ਵਾਲੀਆਂ ਨੇ। ਨੇਤਾਵਾਂ ਨੇ ਹੁਣ ਸਮਾਗਮਾਂ 'ਚ ਜਾਣਾ ਸ਼ੁਰੂ ਕਰ ਦਿੱਤਾ ਜੀ। ਕਿਤੇ ਵੀ ਉਹਨਾਂ ਨੂੰ ਲੱਗਦਾ ਹੈ ਵੀ ਇੱਥੋਂ ਮੈਨੂੰ ਵੋਟ ਮਿਲ ਜਾਣੀ, ਉਸ ਜਗ੍ਹਾ ਤੇ ਜਾਣਾ ਸ਼ੁਰੂ ਕਰ ਦਿੱਤਾ ਹੈ। ਔਰ ਜਿੱਥੇ ਕੋਈ ਪਤਵੰਤਾ ਸੱਜਣ ਆ ਜਾਂਦਾ ਹੈ ਉਹਦੇ ਨਾਲ ਜਿਹੜੀ ਉਹਦੇ ਚਮਚਿਆਂ ਦੀ ਭੀੜ ਹੈ ਨਾ, ਸਭ ਤੋਂ ਪਹਿਲਾਂ ਤੇ ਕਰੋਨਾ ਦਾ ਢੇਰ ਉਹੀ ਹੈ। ਮੈਂ ਤੇ ਆਪ ਕਹਿਣਾ ਕਿ ਪੰਜਾਬੀ ਰੇਡੀਓ ਯੂਐਸਏ ਵਾਲੇ ਮੇਰੇ ਆਲੇ ਦੁਆਲੇ ਵਿੱਚ ਚਮਚਿਆਂ ਦੀ ਭੀੜ ਹਟਾ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਅਸੀਂ ਗੱਲ ਕਰ ਰਹੇ ਹਾਂ ਕਰੋਨਾ ਦੀ। ਅੱਜ ਜੀ ਲੋਕ ਪਤਾ ਕੀ ਕਹਿੰਦੇ ਕਿਸੇ ਕੰਪਨੀ ਦਾ ਨਾ 2019 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕ ਜ਼ਖੀਰਾ ਸੀ ਸੈਨੀਟਾਈਜ਼ਰ ਦਾ, ਉਹ ਵਿਕਣੋਂ ਰਹਿ ਗਿਆ ਸੀ। ਹੁਣ ਦੁਬਾਰਾ ਫਿਰ ਸਰਕਾਰ ਨੇ ਇਹ ਅਫਵਾਹ ਉਡਾਤੀ ਆ ਤੇ ਉਹਨਾਂ ਦਾ ਸੈਨੀਟਾਈਜ਼ਰ ਵਿਕ ਰਿਹਾ। ਯਾਰ ਸਮਝ ਨਹੀਂ ਆਉਂਦੀ ਲੋਕਾਂ ਦੀ, ਕਿੱਥੋਂ ਇਹ ਅਫਵਾਹਾਂ ਲੈ ਕੇ ਆਉਂਦੇ ਨੇ। ਮੈਂ ਵੈਕਸੀਨੇਸ਼ਨ ਲਗਵਾਈ ਜੀ। ਮੈਂ ਆਪਣੇ ਇੱਕ ਦੋਸਤ ਨੂੰ ਕਿਹਾ ਕਿ ਤੂੰ ਵੀ ਵੈਕਸੀਨੇਸ਼ਨ ਲਗਵਾ। ਅੱਛਾ ਠੀਕ ਹੈ ਨਾ, ਕਿ ਤੂੰ ਲੈ ਇਹ ਕਰੋਨਾ ਵੈਕਸੀਨ ਦੀ ਖੁਰਾਕ ਜ਼ਰੂਰ ਲੈ। ਉਹ ਕਹਿੰਦਾ ਨੋ ਬਾਜੀ ਇਹ ਤਾਂ ਨਾ 20 ਸਾਲ ਦੀ ਉਮਰ ਹੁੰਦੀ ਆ। ਮੈਂ ਕਿਹਾ ਕਾਦੀ ਹੋਈ? ਕਹਿੰਦਾ ਟੀਕੇ ਦੀ, ਜਿਹੜੇ ਟੀਕਾ ਲੱਗ ਜਾਂਦਾ ਨਾ ਉਹ 20 ਸਾਲ ਤੱਕ ਜੀਂਦਾ ਰਹਿੰਦਾ। ਮਤਲਬ ਟੀਕੇ ਦੇ ਨਾਲ 20 ਸਾਲ ਜੀਣ ਦੀ ਗਾਰੰਟੀ ਹੈ? ਮੈਂ ਤਾਂ ਆਹ ਸੁਣ ਕੇ ਬੜਾ ਖੁਸ਼ ਹੋਇਆ। ਉਹ ਮੈਂ ਕਿਹਾ ਸ਼ੁਕਰ ਹੈ ਰੱਬ ਦਾ, ਮੇਰੀ ਤਾਂ 1 ਮਿੰਟ ਦੀ ਗਾਰੰਟੀ ਨਹੀਂ ਸੀ। ਹਮ ਆਦਮੀ ਇੱਕਦਮ ਹੀ, ਸਾਨੂੰ ਤਾਂ ਅਗਲੇ ਦਮ ਦਾ ਨਹੀਂ ਭਰੋਸਾ, ਠੀਕ ਹੈ ਨਾ। ਤੇ ਤੂੰ ਮੈਨੂੰ 20 ਸਾਲ ਦੀ ਗਾਰੰਟੀ ਦੇਤੀ, ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? ਬਿਲਕੁਲ। ਤੂੰ ਤਾਂ ਲਵਾ ਟੀਕਾ ਮਾਮਾ, ਤੈਨੂੰ ਪਹਿਲੇ 2 ਦੌਰੇ ਪੈ ਚੁੱਕੇ ਦਿਲ ਦੇ ਹੈ, ਤੇਰੇ ਸਟੰਟ ਪੈਣ ਨੂੰ ਫਿਰਦਾ, ਤੂੰ ਤਾਂ ਲਗਵਾ ਘੱਟੋ ਘੱਟ, ਤੂੰ ਤਾਂ ਆਪਣੇ 20 ਸਾਲ ਸਿਕਿਉਰ ਕਰ। ਗੱਲ ਕੀ ਜਿੰਨੇ ਮੂੰਹ ਉਨੀਆਂ ਗੱਲਾਂ, ਠੀਕ ਹੈ, ਅਫਵਾਹਾਂ ਜ਼ਿਆਦਾ। ਸਾਨੂੰ ਇਹ ਵੈਕਸੀਨੇਸ਼ਨ ਲੈਣੀ ਚਾਹੀਦੀ ਹੈ, ਠੀਕ ਹੈ, ਔਰ ਉਸ ਦੇ ਨਾਲ ਸਾਨੂੰ ਸਾਰੇ ਪ੍ਰੀਕਾਸ਼ਨਸ ਜੋ ਸਿਹਤ ਵੀ ਮਹਿਕਮਾ ਕਹਿ ਰਿਹਾ, ਸਾਨੂੰ ਸਾਰਿਆਂ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ। ਸਭ ਤੋਂ ਵੱਡੀ ਗੱਲ ਇਹ ਜੋਗੀ ਜੀ ਕਿ ਵੈਕਸੀਨੇਸ਼ਨ ਹੋ ਗਈ, ਇਹਦਾ ਮਤਲਬ ਇਹ ਨਹੀਂ ਕਿ ਹੁਣ ਤੁਸੀਂ ਮਾਸਕ ਨਾ ਪਾਓ ਤਾਂ ਵੀ ਚੱਲੋ। ਮੈਂ ਕਹਾਂ ਜੀ ਮੈਂ ਤਾਂ ਰਾਤ ਨੂੰ ਸੌਣ ਲੱਗਾ ਵੀ ਇਹ ਲਾ ਕੇ ਸੌਣਾ ਮਾਸਕ ਨਾ। ਉਹ ਕਿਉਂ ਬਈ? ਕਿੱਥੇ ਸੁਪਨੇ ਦੇ ਵਿੱਚ ਘੁੰਮਣ ਫਿਰ ਨਹੀਂ ਜਾਣਾ ਪੈ ਜਾਂਦਾ। ਯੂਐਸ ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਤੇ ਗੱਲ ਕਰ ਰਹੇ ਸੀ ਹਮ ਨਹੀਂ ਸੁਧਰੇਂਗੇ। ਨਾ ਜੀ ਨਾ, ਲੋਕੀ ਨਹੀਂ ਮੰਨਦੇ। ਦੇਖੋ ਲੋਕ ਜਿਹੜੇ ਆਮ ਲੋਕ ਨੇ, ਆਵਾਮ ਜਿਹੜੀ ਹੈ ਆਮ ਤੇਰੇ ਵਰਗੇ। ਅੱਛਾ ਮੈਨੂੰ ਪਤਾ ਹੀ ਕੱਖ ਨਹੀਂ, ਤੁਸੀਂ ਖਾਸ ਹੋਣੇ ਹੋ। ਹਾਂਜੀ, ਕੱਲ ਨੂੰ ਇਹ ਨਾ ਕਹਿ ਦਿਓ ਵੀ ਆਮ ਆਦਮੀ ਪਾਰਟੀ ਦੀ ਹੈ ਤੂੰ। ਉਹ ਨਹੀਂ, ਅਸੀਂ ਤਾਂ ਇਹ ਗੱਲ ਕਰਦੇ ਹਾਂ ਕਿ ਜਿਹਨਾਂ ਨੂੰ ਤੇਰੇ ਵਰਗੇ ਨੂੰ ਪਤਾ ਹੀ ਕੱਖ ਨਹੀਂ ਹੈਗਾ। ਓਹੋ ਅੱਛਾ। ਹਾਂਜੀ, ਵੀ ਜਿੱਦਣ ਲਾ ਲਿਆ ਲੋਕਾਂ ਨੇ ਮਗਰ ਭੇਡਾਂ ਵਾਂਗੂ ਤੁਰ ਪਏ, ਠੀਕ ਹੈ ਜੀ, ਉਹਨਾਂ ਦੀ ਗੱਲ ਤਾਂ ਅਸੀਂ ਛੱਡ ਹੀ ਦਈਏ ਕਿਉਂਕਿ ਉਹ ਤਾਂ ਹੈ ਹੀ ਆਮ ਆਦਮੀ। ਹੁਣ ਤੈਨੂੰ ਅਸੀਂ ਕੀ ਕਹਿਣਾ? ਹੋ ਹਰ ਗੱਲ ਤੇ ਮੈਨੂੰ ਕਿਉਂ ਕਹੀ ਜਾਂਦੇ ਪਏ? ਹਾਂ ਬਈ ਜਦੋਂ ਮੈਂ ਆ ਮੰਨ ਲਾ। ਅੱਛਾ ਵੀ ਜਿਹੜੀ ਮੈਂ ਹੀ ਭੀੜ ਇਕੱਠੀ ਕਰੀ ਫਿਰਾਂ, ਖਾਸ ਬੰਦੇ ਵੀ ਜਿਨ੍ਹਾਂ ਨੂੰ ਲੋਕੀ ਦੇਖਦੇ ਸੁਣਦੇ ਆ, ਜਿਨ੍ਹਾਂ ਦੀ ਲੋੜ ਆ ਲੋਕਾਂ ਨੂੰ, ਨਹੀਂ ਜਿਨ੍ਹਾਂ ਨੂੰ ਲੋਕਾਂ ਦੀ ਲੋੜ ਆ, ਜੋ ਮਰਜ਼ੀ ਆ। ਵੀ ਜੇਕਰ ਉਹੀ ਭੀੜ ਇਕੱਠੀ ਕਰੀ ਫਿਰਨਗੇ, ਖਾਸ ਕਰਕੇ ਹਸਪਤਾਲਾਂ ਵਾਲੇ। ਬਈ ਤੁਸੀਂ ਚੱਲ ਜਾਓ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿੱਦਾਂ ਬੁੜੀਆਂ ਨਹੀਂ ਕਹਿੰਦੇ ਤਲੀ ਤੇ ਮਲੀ ਡਿੱਗਦੀ, ਬਹੁਤ ਹੀ ਰਸ਼ ਜੀ। ਅੱਛਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਟੀਕਾਕਰਨ ਕੈਂਪ ਦੀ ਕੋਈ ਵੀ ਵੀਡੀਓ ਦੇਖ ਲਓ ਨਾ, ਉੱਥੇ ਤੁਹਾਨੂੰ ਸਾਫ਼ ਪਤਾ ਲੱਗ ਜਾਏਗਾ ਲੋਕੀ ਉੱਤੇ ਡਿੱਗਦੇ ਨੇ। ਆ ਮੇਰੀ ਪਹਿਲਾਂ ਪੁੱਤ ਮੇਰਾ ਨਾਂ ਲਿਖ ਦੇ, ਮੇਰੇ ਰਜਿਸਟ੍ਰੇਸ਼ਨ ਕਰਾ ਦੇ, ਤਾਂ ਦੀ ਤਾਂ ਡਿੱਗੀ ਜਾਣਗੇ। ਉਹਨਾਂ ਨੂੰ ਹੱਥ ਜੋੜ ਕੇ ਸਿਹਤ ਮਹਿਕਮੇ ਵਾਲੇ ਕਹਿੰਦੇ ਹੁੰਦੇ ਭਾਈ ਤੁਸੀਂ ਪਰੇ ਹਟ ਜਾਓ, ਤੁਸੀਂ ਤੇ ਆਪ ਹੀ ਕਰੋਨਾ ਫੈਲਾਉਣ ਡਏ ਹੋ। ਬਿਲਕੁਲ ਜੀ। ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਨਹੀਂ ਮੰਨਦੇ, ਲੋਕਾਂ ਦੇ ਦਿਲਾਂ ਦੇ ਵਿੱਚ ਡਰ ਹੈ ਨਹੀਂ। ਦੇਖੋ ਫ੍ਰੀ ਦੀ ਲੋਕ ਤਾਂ ਨਾ ਜ਼ਹਿਰ ਨਹੀਂ ਛੱਡਦੇ, ਟੀਕਾ ਲਗਵਾਉਣ ਨੂੰ ਸਾਰੇ ਦੌੜ ਲੱਗੀ ਹੋਈ ਆ। ਚੰਗੀ ਗੱਲ ਹੈ, ਸੋਚ ਚੰਗੀ ਹੈ, ਪਰ ਜੇਕਰ ਤੁਸੀਂ ਉੱਥੇ ਵੀ ਪ੍ਰੋਟੋਕੋਲ ਦਾ ਤੁਸੀਂ ਇਸਤੇਮਾਲ ਨਹੀਂ ਕਰੋਗੇ, ਪਾਲਣ ਨਹੀਂ ਕਰੋਗੇ, ਤਾਂ ਫਿਰ ਤੁਸੀਂ ਉੱਥੇ ਟੀਕਾ ਲਗਵਾਉਣ ਨਹੀਂ, ਉੱਥੇ
ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਇਸ ਵੇਲੇ ਚਰਨਜੀਤ ਜੋਗੀ ਤੁਹਾਡੇ ਨਾਲ ਆ ਤੇ ਰਮਨੀਕ ਕੌਰ ਵੀ ਨਾਲ ਹੀ ਆ ਜੀ। ਮੈਂ ਤੇਰਾ ਨਾਂ ਲੈਣ ਹੀ ਲੱਗਾ ਸੀ। ਅੱਛਾ ਮੈਂ ਕੋ ਤੇਰੀ ਵੀ ਥੋੜੀ ਜਿਹੀ ਮਸ਼ਹੂਰੀ ਕਰ ਦਈਏ ਨਾ, ਆਪਣੇ ਨਾਂ ਤੇ ਬੜਾ ਜ਼ੋਰ ਦੇ ਦਿੱਤਾ ਹੈ। ਉਹ ਤਾਂ ਫਿਰ ਹੈ ਇਹ ਜ਼ੋਰ ਦੇਣ ਵਾਲੀ ਚੀਜ਼ ਹੈ ਨਾ। ਹਾਂ, ਜ਼ੋਰ ਜਿੱਥੇ ਦੇਣਾ ਉੱਥੇ ਨਹੀਂ ਨਾ ਲੋਕੀ ਦਿੰਦੇ। ਹਾਂ, ਤੇ ਜ਼ੋਰ ਤਾਂ ਦੇਣਾ ਚਾਹੀਦਾ ਇਹਨਾਂ ਨੂੰ ਵੀ ਹੱਥ ਧੋਣ ਤੇ, ਵੀ ਹੱਥ ਧੋ ਕੇ ਰੱਖੋ। ਹੱਥ ਧੋ ਤਲੇ ਅਗਲੇ ਕਹਿੰਦੇ ਹਾਂ, ਆਪਣੇ ਕੰਮਾਂ ਤੋਂ। ਬਸ ਵੀ ਸਾਰਿਆਂ ਨੇ ਦੇਖੋ, ਕਈਆਂ ਨੇ ਆਪਣੇ ਕੰਮਾਂ ਤੋਂ ਧੋ ਲਏ, ਕਿੰਨਿਆਂ ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਲਏ ਜੀ। ਠੀਕ ਹੈ ਜੀ। ਔਰ ਕਈਆਂ ਨੇ ਤਾਂ ਆਪਣੀ ਜਾਨ ਤੋਂ ਵੀ ਹੱਥ ਧੋ ਲਏ ਤੇ ਕਈਆਂ ਨੇ ਕਿਤੇ ਜਾਨ ਤੋਂ ਵੀ ਹੱਥ ਧੋ ਲਏ। ਓਹੋ, ਤਾਈ ਨੂੰ ਮਿਲਣਾ ਕੈਂਸਲ ਹੋ ਗਿਆ ਨਾ। ਔਰ ਸਾਡੇ ਤਾਂ ਬਹੁਤ ਨੁਕਸਾਨ ਹੋ ਗਿਆ ਨਾ। ਕੀ ਮਤਲਬ ਨੁਕਸਾਨ ਹੋ ਗਿਆ? ਤਾਇਆ ਜੀ ਨਹੀਂ ਗੁਜ਼ਰ ਗਏ, ਉੱਥੇ ਅਫਸੋਸ ਕਰਨ ਵੀ ਨਹੀਂ ਜਾ ਹੋਇਆ। ਓ ਅੱਛਾ ਅੱਛਾ, ਮਤਲਬ ਤੁਸੀਂ ਉਹਨਾਂ ਦੇ ਭੋਗ ਤੇ ਜਾਣਾ ਸੀ ਕਰੋਨਾ ਲੈ ਕੇ ਇੱਥੋਂ। ਨਹੀਂ 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 ਗਿਫਟ। ਉਹ ਨਹੀਂ 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 ਅਗਲੇ ਜਿਹੜੇ ਕਹਿੰਦੇ ਯੂਕੇ ਸਟ੍ਰੇਨ ਤੇ ਕਹਿਣਾ ਆ ਚੱਕੋ ਜੀ ਬਦਲਾ ਬਾੜੀ ਦਾ ਬੱਟਾ, ਇੰਡੀਅਨ ਸਟ੍ਰੇਨ ਭਾਜੀ ਮੋੜਨ ਆਏ ਆ। ਔਰ ਨਹੀਂ ਨਹੀਂ ਜੀ, ਅਸੀਂ ਤਾਂ ਦੇਖੋ ਅਫਸੋਸ ਹੀ ਕਰਨਾ ਸੀਗਾ। ਆਹੋ, ਇੱਧਰ ਤੁਸੀਂ ਅਫਸੋਸ ਕਰਨ ਜਾਂਦੇ। ਬਾਤਾਂ ਅਸੀਂ ਤੁਹਾਡੇ ਨਾਲ ਕੀਤੀਆਂ ਅੱਜ ਕਰੋਨਾ ਦੇ ਸੰਬੰਧ ਵਿੱਚ ਜੀ। ਕਰੋਨਾ ਬੜਾ ਖਤਰਨਾਕ ਹੈ, ਜਿਹਨੂੰ ਹੋ ਜਾਂਦਾ ਹੈ ਉਹਨੂੰ ਪੁੱਛ ਕੇ ਦੇਖਿਓ। ਅਸੀਂ ਤੁਹਾਨੂੰ ਡਰਾ ਨਹੀਂ ਰਹੇ, ਅਸੀਂ ਤੁਹਾਨੂੰ ਸਮਝਾ ਰਹੇ ਹਾਂ, ਸਾਵਧਾਨ ਕਰ ਰਹੇ ਹਾਂ, ਕਿਉਂਕਿ ਸਾਵਧਾਨੀ ਹਟੀ ਦੁਰਘਟਨਾ ਘਟੀ। ਬਿਲਕੁਲ ਜੀ, ਪਰ ਲੋਕੀ ਨੇ ਕਿ ਮੈਂ ਨਹੀਂ ਸੁਧਰਾਂਗਾ ਜਾਂ ਹਮ ਨਹੀਂ ਸੁਧਰਾਂਗੇ। ਔਰ ਜਿੱਦਾਂ ਦੀ ਸਾਹਮਣੇ ਆ ਰਹੀਆਂ ਨੇ ਖਬਰਾਂ, ਜਿੱਦਾਂ ਲੋਕੀ ਪ੍ਰੋਟੋਕੋਲ ਦਾ ਪਾਲਨ ਨਹੀਂ ਕਰ ਰਹੇ, ਕਰਫਿਊ ਨੂੰ ਸੀਰੀਅਸਲੀ ਨਹੀਂ ਲੈ ਰਹੇ, ਔਰ ਉਹਨਾਂ ਦੇ ਲਈ ਕੰਮ ਵੀ ਨਹੀਂ ਜ਼ਿਆਦਾ ਜ਼ਰੂਰੀ, ਸਿਹਤ ਵੀ ਨਹੀਂ ਜ਼ਿਆਦਾ ਜ਼ਰੂਰੀ, ਆਪਣਾ ਪਰਿਵਾਰ ਵੀ ਜ਼ਿਆਦਾ ਜ਼ਰੂਰੀ ਨਹੀਂ, ਉਹਨਾਂ ਲਈ ਘੁੰਮਣਾ ਫਿਰਨਾ ਜ਼ਿਆਦਾ ਜ਼ਰੂਰੀ ਹੈ। ਦੇਖੋ, ਜੇਕਰ ਤੁਸੀਂ ਕਰਦੇ ਹੋ ਆਪਣੇ ਘਰ ਵਾਲਿਆਂ ਨੂੰ ਪਿਆਰ ਤਾਂ ਫਿਰ ਮਾਸਕ ਕਰੋ ਸਵੀਕਾਰ। ਵਾਹ, ਠੀਕ ਹੈ ਜੀ। ਬਹੁਤ ਅੱਛੀ ਸ਼ਾਇਦ। ਇਹ ਨਾ ਪੈ ਜਾਵੇ ਕਿ ਤੁਹਾਨੂੰ ਰੋਣਾ ਧੋਣਾ, ਇਸ ਕਰਕੇ ਸੈਨੀਟਾਈਜ਼ਰ ਦੇ ਨਾਲ ਹੱਥ ਹੀ ਜ਼ਰੂਰ ਧੋਣਾ। ਕੀ ਬਾਤ ਹੈ ਜੋਗੀ ਜੀ। ਯਾਰ ਹੁਣ ਆਪਾਂ ਚਲੀਏ। ਮੈਂ ਕਹਾਂ ਜੀ ਟੀਕਾ ਲਗਵਾਉਣ ਨਹੀਂ ਘਰ। ਓਕੇ, ਲਓ ਜੀ, ਜੇਕਰ ਤੁਸੀਂ ਹੈਗਾ ਆਪਣਾ ਘਰ ਬਚਾਉਣਾ ਤਾਂ ਫਿਰ ਟੀਕਾ ਵੀ ਜ਼ਰੂਰ ਲਗਾਉਣਾ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਸਾਨੂੰ ਵੀ ਜੇ ਚਾਹੁੰਦੇ ਹੋ ਤੁਸੀਂ ਮਿਲਣਾ ਮਿਲਾਉਣਾ ਤੇ ਪੰਜਾਬੀ ਰੇਡੀਓ ਯੂਐਸਏ ਟਿਊਨ ਜ਼ਰੂਰ ਕਰਨਾ। ਨਹੀਂ, ਜੇ ਤੁਸੀਂ ਸਾਨੂੰ ਚਾਹੁੰਦੇ ਹੋ ਮਿਲਣਾ ਮਿਲਾਉਣਾ ਤਾਂ ਫਿਰ ਮੂੰਹ ਧੋ ਕੇ ਹੀ ਆਉਣਾ। ਬਿਲਕੁਲ ਜੀ। ਤੇ ਹੁਣ ਇਜਾਜ਼ਤ ਦਿਓ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ। ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ ਯੂਐਸਏ।